ਹੁਣ ਵੇਖੋ ਜਨਾਬ ਜੀ, ਹੁਣ ਸਾਡੇ ਕੋਲ ਜਨਾਬ ਇੱਧਰ ਮਾਰੋ ਭਾਈ ਕੈਮਰਾ। ਅਸੀਂ ਨਾ ਰੋਸਟ ਤਿਆਰ ਕੀਤਾ ਜੀ, ਫਰਾਈ ਕੀਤੀ। ਇਸ ਤੋਂ ਬਾਅਦ ਅਸੀਂ ਇਹਨੂੰ ਰੋਸਟ ਕਿੰਨਾ ਜੀ? ਹਾਂ ਤਕਰੀਬਨ ਹੈ 80 ਕਿਲੋ ਸਾਫੀ। ਵੈਲਕਮ ਟੂ ਯਾਰਾਂ ਦੇ ਸ਼ੋ। ਇਹ 300 ਬੰਦੇ ਵਾਸਤੇ ਜਨਾਬ। ਸਹੀ ਹੋ ਗਿਆ। ਇਹਨੂੰ ਅਸੀਂ ਮਸਾਲੇ ਲਾਵਾਂਗੇ, ਹਾਂਜੀ। ਯਾਨੀ ਕਿ ਦੇਸੀ ਮਸਾਲਾ, ਗਰਮ ਮਸਾਲਾ ਹੁਣ ਲਾਓਗੇ ਕਿ ਸੁਬਾਹ ਲਾਓਗੇ? ਹੁਣ ਅਸੀਂ ਮਸਾਲਾ ਲਾ ਕੇ ਰੱਖਾਂਗੇ ਇਹਨੂੰ। ਤਕਰੀਬਨ 80 ਕਿਲੋ ਰੋਸਟ ਦੇ ਵਿੱਚ ਅਸੀਂ 10 ਕਿਲੋ ਦਹੀਂ ਲਾਉਣਾ ਜੀ। ਸਹੀ ਹੋ। ਸੁੱਕਾ ਧਨੀਆ ਪਾਉਣਾ ਜੀ, ਗਰਮ ਮਸਾਲਾ ਪਾਉਣਾ ਜੀ, ਪਿਆਜ਼ ਪਾਉਣਾ, ਥੋੜਾ ਨਿੰਬੂ ਕੱਟ ਕੇ ਪਾਉਣਾ ਜੀ, ਲਾਲ ਮਿਰਚ, ਨਮਕ, ਚਾਈਨਾ ਸਾਲਟ ਅੱਛੀ ਤਰੀਕੇ ਤਰ੍ਹਾਂ ਹੱਲ ਕਰਕੇ। ਮਤਲਬ ਸਾਰੇ ਦੇਸੀ ਮਸਾਲੇ? ਹਾਂਜੀ, ਦੇਸੀ ਮਸਾਲੇ ਯੂਜ਼ ਕਰਨੇ ਜਨਾਬ। ਮਾਸ਼ਾਅੱਲਾ ਅਲਹਮਦੁਲਿਲਾ ਪੂਰਾ। ਤੁਸੀਂ ਗੱਲ ਕਰ ਰਹੇ ਹੋ ਅਸੀਂ ਕੈਚਅਪ ਦੀ, ਕੈਚਅਪ ਕਿਹੜੀ ਚੀਜ਼ ਦੇ ਵਿੱਚ ਪਾਓਗੇ? ਅਸੀਂ ਜਨਾਬ ਜੀ ਰੋਸਟ ਦੇ ਵਿੱਚ ਪਾਵਾਂਗੇ ਜਨਾਬ, ਦਹੀਂ ਦੇ ਵਿੱਚ ਮਿਕਸ ਕਰਾਂਗੇ ਚੰਗੀ ਤਰ੍ਹਾਂ, ਅੱਛੇ ਤਰੀਕੇ ਨਾਲ ਮਸਾਲੇ ਵਿੱਚ ਪਾਵਾਂਗੇ। ਫਿਰ ਉਹਦੇ ਵਿੱਚ ਪਾ ਕੇ ਨਾ ਜੀ ਇਹ ਗੋਸ਼ਤ ਡੁਬੋ ਕੇ ਬਾਹਰ ਲਹਿਦਾ ਰੱਖਾਂਗੇ। ਉਹ ਰਾਤ ਪਿਆ ਰਹੇਗਾ, ਸੁਬਾਹ ਉੱਠ ਕੇ ਯਾਨੀ ਕਿ ਇਹਦਾ ਕੀ ਫਾਇਦਾ ਜੀ? ਇਹਦਾ ਫਾਇਦਾ ਹੈ ਕਿ ਜਿਹੜਾ ਮਸਾਲਾ ਜਜ਼ਬ ਚੰਗਾ ਹੋ ਜਾਂਦਾ, ਹੱਡੀ ਤੱਕ ਯਾਨੀ ਕਿ ਮਸਾਲਾ ਉੱਪੜ ਜਾਂਦਾ ਜਨਾਬ। ਪੂਰਾ ਮਜ਼ਾ ਆਉਂਦਾ। ਕਈ ਮਸਲ ਰੋਸਟ ਫੋਕੜਾ ਜਿਹਾ ਰਹਿੰਦਾ, ਲੇਕਿਨ ਅਲਹਮਦੁਲਿਲਾ ਆਕਬ ਗੁਜਰ ਸਾਹਿਬ ਆਪਣਾ ਕਦੀ ਨਾ ਫੋਕਲਾ ਨਹੀਂ ਰਿਹਾ ਹੈਗਾ। ਜਨਾਬ ਜੀ ਅਸੀਂ ਰੋਸਟ ਦਾ ਮਸਾਲਾ ਤਿਆਰ ਕਰ ਰਹੇ ਸਰ। ਸਭ ਤੋਂ ਪਹਿਲਾਂ ਤਾਂ ਅਸੀਂ ਦਹੀਂ ਯੂਜ਼ ਕੀਤਾ ਜਨਾਬ, ਦਹੀਂ ਪਾਇਆ ਟੱਪ 'ਚ। ਉਸ ਤੋਂ ਬਾਅਦ ਅਸੀਂ ਆ ਜਨਾਬ ਜੀ ਨਿੰਬੂ ਕੱਟਣ ਦੇ। ਇਹਦੇ ਤਕਰੀਬਨ ਕਿਲੋ ਕੁ ਨਿੰਬੂ ਪਾਵਾਂਗੇ ਜਨਾਬ, ਖਟਾਸ ਵਾਸਤੇ, ਕਿਉਂਕਿ ਰੋਸਟ ਵਿੱਚ ਥੋੜੀ ਜਿਹੀ ਖਟਾਸ ਜਿਹੜੀ ਨਾ ਬਹੁਤ ਅੱਛੀ ਲੱਗਦੀ ਹੈ ਜਨਾਬ। ਇਹ ਜਨਾਬ ਕੈਚਅਪ ਨਾਲ ਪੈ ਰਿਹਾ, ਨਾਲ ਨਿੰਬੂ ਪੈ ਰਿਹਾ ਜਨਾਬ, ਔਰ ਦੇਸੀ ਮਸਾਲੇ ਦੇ ਰੋਸਟ ਤਿਆਰ। ਇਹ ਲਾਲ ਮਿਰਚ ਪਾਈ ਭਾਈਜਾਨ ਤਕਰੀਬਨ ਹੋਣੀ ਹੈ ਕੋਈ 200 ਗ੍ਰਾਮ। ਸਹੀ ਹੋ। ਇਹ ਹੁਣ ਨਮਕ ਪਾਇਆ ਜੀ? ਹਾਂਜੀ ਸਰ। ਅਦਰਕ, ਸਫੈਦ ਜ਼ੀਰਾ। ਠੀਕ ਹੋ ਗਿਆ ਰਾਜ ਸਾਹਿਬ। ਚਲੋ ਜੀ। ਜੀ ਸੁੱਕਾ ਧਨੀਆ। ਇੱਕ ਮਜ਼ੇ ਵਾਲੀ ਗੱਲ ਹੋਰ। ਹਾਂਜੀ ਰਾਜ ਸਾਹਿਬ। ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਅਦਰਕ ਪਾਊਡਰ ਲਿਆ ਕੇ ਦਿਓ, ਲਸਣ ਪਾਊਡਰ ਲਿਆ ਕੇ ਦਿਓ। ਉਹਨਾਂ ਨੇ ਕਿਹਾ ਕਿ ਤੁਸੀਂ ਵੀਡੀਓ ਦੇ ਵਿੱਚ ਕਿਹਾ ਸੀ ਕਿ ਤੁਸੀਂ ਦੇਸੀ ਮਸਾਲੇ ਬਣਾ ਕੇ ਯਾਨੀ ਕਿ ਨਾ ਪਾ ਕੇ ਰੋਸਟ ਲਾਉਂਦੇ, ਲੇਕਿਨ ਤੁਸੀਂ ਦੇਸੀ ਮਸਾਲੇ ਇਸਤੇਮਾਲ ਕਰੋ। ਆ ਤੁਹਾਡੇ ਸਾਹਮਣੇ ਜਨਾਬ ਕੋਈ ਮਸਾਲਾ ਨਹੀਂ ਹੈਗਾ, ਦੇਸੀ ਮਸਾਲਾ, ਸੁੱਕਾ ਧਨੀਆ ਤੇ ਗਰਮ ਮਸਾਲਾ ਸਾਰਾ। ਸਹੀ ਹੋ ਗਿਆ ਰਾਜ ਸਾਹਿਬ। ਹੁਣ ਜਨਾਬ ਮਸਾਲੇ ਲਾ ਕੇ ਇਹਨਾਂ ਨੂੰ ਬਾਹਰ ਕੱਢੀ ਜਾਣਾ। लखना ला थोड़ी आगे तैयार कर साथ देखो। जरा राज साहब बात करो सल्लल्लाहु अलैहि वसल्लम। इसको दो राना साहब टकने दा ओ फर्क है। ज्यादा काम मुकम्मल हो गया ठीक है, क्योंकि ਅਸੀਂ 3-4 ਲੜਕੇ ਆ ਕੰਮ ਕਰ ਰਹੇ ਜਨਾਬ, ਪੂਰੀ ਰਾਤ ਲਾਈਏ। ਕਾਹਦੇ ਵਾਸਤੇ? ਇੱਜ਼ਤ ਵਾਸਤੇ, ਖਾਣਾ ਅੱਛਾ ਪੱਕੇ। ਜਿਨ੍ਹਾਂ ਨੇ ਮਸਲ ਸਾਨੂੰ ਸੱਦਿਆ, ਇਨਵਾਈਟ ਕੀਤਾ, ਫੌਜੀ ਤਾਰਕ ਸਾਹਿਬ ਨੇ, ਉਹਨਾਂ ਦਾ ਇੱਕ ਬੇਟਾ, ਉਹ ਬੜੀ ਮੁਹੱਬਤ ਦੇ ਨਾਲ ਵਲੀਮਾ ਜਾਨੀ ਕਿ ਕਰ ਰਿਹਾ ਜਨਾਬ। ਅਲਹਮਦੁਲਿਲਾ ਕਿ ਸਾਡੇ ਵੀ ਦਿਲ ਦੀ ਖਾਹਿਸ਼ ਸੀ ਕਿ ਦੁਬਾਰਾ ਸਾਨੂੰ ਫੌਜੀ ਸਾਹਿਬ ਇਨਵਾਈਟ ਕਰ। ਮੈਂ 309 ਦੀ ਧਰਤੀ ਤੇ ਬਹਿ ਖਾਣਾ ਤਿਆਰ ਕਰਾਂ। ਸਹੀ ਹੋ ਗਿਆ।